ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਉੜਤਾ ਪੰਜਾਬ ਬਣਾਇਆ ਕਾਂਗਰਸ ਨੇ। ਉਹਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਸਮੱਸਿਆ ਹੈ ਇਹਨੂੰ ਬਹੁਤ ਵੱਡੇ ਪੱਧਰ ਤੱਕ ਉਛਾਲਿਆ ਤੇ ਪੰਜਾਬ ਨੂੰ ਬਦਨਾਮ ਕੀਤਾ। ਸਿੱਟੇ ਵਜੋਂ ਪੰਜਾਬੀਆਂ ਦੀ ਬਦਨਾਮੀ ਹੋਈ। ਪਰ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਵਿਕਟਮ ਆ। ਸਾਡੇ ਪੰਜਾਬ ਨੂੰ ਇਸ ਅਲਾਮਤ ਨੇ, ਇਸ ਬਿਮਾਰੀ ਨੇ ਘੇਰਿਆ ਹੋਇਆ। ਉਹ ਗੱਲ ਵੱਖਰੀ ਹੈ ਕਿ ਸਾਡੇ ਸਿਆਸਤਦਾਨਾਂ ਨੇ ਸਾਨੂੰ ਸਮੇਂ-ਸਮੇਂ ਤੇ ਲਾਰੇ ਲਾਏ, ਵੱਖ-ਵੱਖ ਪਾਰਟੀਆਂ ਨੇ ਜਿਹਦੇ ਰਾਜ ਦੇ ਵਿੱਚ ਡਰੱਗ ਸਭ ਤੋਂ ਜ਼ਿਆਦਾ ਵਧੀ, ਉਸੇ ਰਾਜ ਦੇ ਵਿੱਚ ਉਹੀ BSF ਦੇ ਮੋਹਰੇ BSF ਦੇ ਵਿਰੁੱਧ ਧਰਨੇ ਲਾਉਂਦੇ ਰਹੇ, ਯਾਨੀ ਕਿ ਅਕਾਲੀ ਦਲ। ਬਾਅਦ ਦੇ ਵਿੱਚ ਕਾਂਗਰਸੀ ਆਏ, ਕੋਈ ਖਾਤਮਾ ਨਹੀਂ ਹੋਇਆ ਡਰੱਗ ਦਾ। ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਹੋਰ ਜ਼ਿਆਦਾ ਵੱਧ ਗਈਆਂ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵੀ ਆਏ, 2 ਸਾਲ ਹੋ ਗਏ, ਇਹਨਾਂ ਤੋਂ ਵੀ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਹੋਇਆ। ਕੇਂਦਰ ਤੋਂ ਸਾਡੀ ਉਮੀਦ ਸੀ ਕਿ ਸ਼ਾਇਦ ਸਾਡੀ ਪੰਜਾਬ ਦੀ ਜਵਾਨੀ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਲਗਾਤਾਰ ਚੁੱਲ੍ਹੇ ਠਾਰ ਰਹੇ ਲੋਕਾਂ ਦੇ, ਜਿਹੜੇ ਲਗਾਤਾਰ ਆਸਾਂ ਉਮੀਦਾਂ ਬੁਝ ਰਹੀਆਂ ਨੇ, ਮਸਾਂ ਪਾਲ ਪੋਸ ਕੇ ਵੱਡੇ ਕੀਤੇ ਨੌਜਵਾਨ ਪੁੱਤ ਜਿਹੜੇ ਨੇ ਉਹ 20-21 ਸਾਲ ਦੀ ਉਮਰ ਦੇ ਵਿੱਚ ਇਸ ਜਹਾਨ ਤੋਂ ਜਾ ਰਹੇ ਨੇ। ਸੋ ਸਾਨੂੰ ਲੱਗਿਆ ਕਿ ਸ਼ਾਇਦ ਇਹ ਵੀ ਕੋਈ ਇਸ ਮਰਜ਼ ਦੀ ਦਵਾ ਲੈ ਕੇ ਆਉਣਗੇ, ਪਰ ਇਹਨਾਂ ਨੇ ਵੀ ਬਿਨਾਂ ਸਿਆਸਤ ਤੋਂ ਹੋਰ ਕੀਤਾ ਕੱਖ ਨਹੀਂ। ਖੈਰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ ਕਾਂਗਰਸ ਨੂੰ ਕਿਹਾ ਤੇ ਕਾਂਗਰਸ ਨੇ ਵੀ ਇਸ ਮਾਮਲੇ ਤੇ ਪੋਲਿਟਿਕਸ ਕੀਤੀ ਹੈ। ਪਰ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਬਦਨਾਮ ਕੀਤਾ, ਪਰ ਤੁਹਾਡੇ ਕੋਲ ਤਾਂ ਪਾਵਰਾਂ ਸੀਗੀਆਂ, ਤੁਸੀਂ ਤਾਂ ਸਾਡੇ ਪੰਜਾਬ ਨੂੰ ਬਚਾ ਸਕਦੇ ਸੀਗੇ। ਤੁਸੀਂ ਤਾਂ ਸਰਹੱਦ ਪਾਰੋਂ ਜਿਹੜੀ ਡਰੱਗ ਆਉਂਦੀ ਹੈ ਜਾਂ ਹੋਰ ਤਰੀਕਿਆਂ ਨਾਲ ਜਿਹੜੀ ਡਰੱਗ ਆਉਂਦੀ ਹੈ ਤੁਸੀਂ ਰੋਕ ਸਕਦੇ ਸੀਗੇ। ਕਿਉਂਕਿ ਹੁਣ ਤਾਂ ਮੁੱਖ ਮੰਤਰੀ ਵੀ ਮੰਨਦੇ ਨੇ ਕਿ ਜਿਹੜੀ ਇਹ ਡਰੱਗ ਦੀ ਅਲਾਮਤ ਹੈ, ਨਸ਼ੇ ਦੀ ਅਲਾਮਤ ਹੈ, ਜਿਹਨੇ ਪੰਜਾਬ ਨੂੰ ਘੇਰਿਆ ਹੋਇਆ ਹੈ ਔਰ ਬਹੁਤ ਵੱਡੇ ਸੰਕਟ ਵੱਲ ਧੱਕ ਦਿੱਤਾ ਪੰਜਾਬ ਨੂੰ, ਤਾਂ ਇਸ ਜਿਹੜੀ ਡਰੱਗ ਹੈ ਇਹਦੇ 'ਤੇ ਕਾਬੂ ਪਾਉਣ ਦੇ ਲਈ ਇਕੱਲਾ ਸਟੇਟ ਏਜੰਸੀਆਂ ਨਹੀਂ ਗੀਆਂ, ਇਕੱਲੀਆਂ ਸਟੇਟ ਪੁਲਿਸ ਦਾ ਜਿਹੜਾ ਮੈਕੈਨਿਜ਼ਮ ਆ ਉਹ ਹੀ ਕਾਫੀ ਨਹੀਂ ਗਾ। ਇਹਦੇ ਲਈ ਕੇਂਦਰ ਸਰਕਾਰ ਨੂੰ ਵੀ ਯਤਨ ਕਰਨੇ ਪੈਣਗੇ, ਹਮਲੇ ਮਾਰਨੇ ਪੈਣਗੇ। ਖੈਰ, ਇਹਦੇ ਲਈ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਇੱਕ ਕੰਸਟਰਕਟਿਵ ਰੋਡ ਮੈਪ ਹੋਣਾ ਚਾਹੀਦਾ ਹੈ, ਜਿਹਦੇ ਨਾਲ ਤੁਸੀਂ ਜੇਕਰ ਡਰੱਗ ਦਾ ਖਾਤਮਾ ਕਰਨਾ ਚਾਹੁੰਦੇ ਆ। ਤਾਂ ਮੇਰਾ ਧਿਆਨ ਗਿਆ, ਮੈਂ ਸੋਚਿਆ ਕਿ ਚਲੋ ਦੇਖੀ ਤਾਂ ਸਹੀ ਕਿ ਡਰੱਗ ਫੜੀ ਕਿੱਥੋਂ ਜਾ ਰਹੀ ਹੈ। ਡਰੱਗ ਸਭ ਤੋਂ ਜ਼ਿਆਦਾ ਰਿਕਵਰੀ ਜੇਕਰ ਵੱਡੀਆਂ ਖੇਪਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਇਸ ਵੇਲੇ ਚਰਚਿਤ ਸੂਬਾ ਹੈ ਗੁਜਰਾਤ। ਇਹ ਮੈਂ ਨਹੀਂ ਕਹਿੰਦਾ, ਬਲਕਿ ਇਲੈਕਸ਼ਨ ਕਮਿਸ਼ਨ ਦੇ ਆંકੜੇ ਕਹਿੰਦੇ ਆ। ਉਹ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ ਤੇ ਡਰੱਗ ਦੇ ਮਾਮਲੇ ਦੇ ਵਿੱਚ ਗੁਜਰਾਤ ਦੇ ਵਿੱਚ ਕਦੋਂ ਵੱਡੀਆਂ ਖੇਪਾਂ ਫੜੀਆਂ ਗਈਆਂ। ਹੁਣ ਡਰੱਗ ਆ ਤਾਂ ਰਹੀ ਹੈ ਪਾਕਿਸਤਾਨ ਤੋਂ ਜਾਂ ਗੁਜਰਾਤ ਤੋਂ। ਗੁਜਰਾਤ ਦੇ ਵਿੱਚ ਰੋਕਣੀ ਡਰੱਗ ਕਿਹਨੇ ਤੇ ਰੋਕ ਕਿਉਂ ਨਹੀਂ ਰਹੀ? ਪੰਜਾਬ ਦੇ ਵਿੱਚ ਰੋਕਣੀ ਕੇਂਦਰ ਨੇ ਕਿੰਨਾ ਕੁ ਯੋਗਦਾਨ ਪਾਇਆ ਤੇ ਕਿਉਂ ਨਹੀਂ ਪਾਇਆ? ਤੇ ਇਹਨਾਂ ਸਵਾਲਾਂ ਦੇ ਸਾਰੇ ਜਵਾਬ ਤਾਂ ਸੱਤਾਧਾਰੀਆਂ ਕੋਲੇ ਹੈ। ਪਰ ਅਸਲ ਦੇ ਵਿੱਚ ਜੇਕਰ ਵਿਕਟਮ ਆ ਤਾਂ ਉਹ ਹੈ ਸਾਡਾ ਪੰਜਾਬ, ਸਾਡੀ ਜਵਾਨੀ, ਸਾਡੇ ਪੰਜਾਬੀ ਨੌਜਵਾਨ। ਖੈਰ, ਡੈਕਨ ਹੈਰਲਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਤੇ ਇਸ ਰਿਪੋਰਟ ਦੇ ਮੁਤਾਬਕ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਲੈਕਸ਼ਨ ਕਮਿਸ਼ਨ ਦੇ ਆંકੜੇ ਕਹਿ ਰਹੇ ਆ। ਉਹ ਕਹਿੰਦੇ ਕਿ ਜਿੰਨਾ ਵੀ ਚੋਣਾਂ ਦੇ ਵਿੱਚ ਕੈਸ਼, ਡਰੱਗ, ਲਿਕਰ ਤੇ ਹੋਰ ਜਿਹੜਾ ਕੁਝ ਫੜਿਆ ਗਿਆ, ਇਹਦੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ ਫੜੇ ਗਈ ਉਹ ਡਰੱਗ ਦੀ ਤੇ ਸਭ ਤੋਂ ਜ਼ਿਆਦਾ ਇਹ ਗੁਜਰਾਤ ਦੇ ਵਿੱਚ ਹੈ। ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਕਿ 8,900 ਕਰੋੜ ਦਾ ਜਿਹੜੀ ਇਹ ਫ੍ਰੀ ਬੀਜ਼ ਤੇ ਹੋਰ ਸ਼ਰਾਬ, ਡਰੱਗ, ਕੈਸ਼, ਇਹ 9,000 ਕਰੋੜ ਦਾ ਭਾਰਤ ਦੇ ਵਿੱਚ ਪੂਰੇ 'ਚ ਫੜਿਆ ਗਿਆ। ਇਹ ਦੱਸਿਆ ਗਿਆ ਆંકੜਾ 1 ਮਾਰਚ ਤੋਂ ਲੈ ਕੇ ਜਿਹੜਾ ਕਿ ਹੁਣ ਤੱਕ, ਜਿਹੜਾ 31 ਮਈ ਤੱਕ ਕਹਿ ਸਕਦੇ ਆਪਾਂ, ਜਾਂ 19 ਮਈ ਤੱਕ ਦੇ ਜਿਹੜੀ ਰਿਪੋਰਟ 18 ਮਈ ਨੂੰ ਛਪੀ ਹੈ, ਮਾਫ ਕਰਨਾ। ਤਾਂ ਉਹ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਆંકੜੇ ਨੇ ਉਹਨਾਂ ਦੇ ਮੁਤਾਬਕ ਤਾਂ ਉਹ ਕਹਿੰਦੇ ਕਿ ਗੁਜਰਾਤ ਜਿਹੜਾ ਉਹ ਟੌਪ 'ਤੇ ਹੈ ਸਾਰਿਆਂ ਨਾਲੋਂ ਵੱਧ ਡਰੱਗ ਉੱਥੇ ਫੜੀ ਗਈ ਹੈ। 1461 ਕਰੋੜ ਦੀ ਡਰੱਗ ਉਹਨਾਂ ਨੇ ਨਾਮ ਲਿਆ। ਤੇ ਡਰੱਗ ਕਹਿੰਦੇ ਜਿਹੜੀ ਲਿਸਟ ਆ ਉਹਦੇ ਵਿੱਚ ਤੇ ਉਸ ਮਾਮਲੇ ਦੇ ਵਿੱਚ ਜੇਕਰ ਫ੍ਰੀ ਬੀਜ਼ ਦੀ ਗੱਲ ਕਰੀਏ ਤਾਂ 2,000 ਕਰੋੜ ਦੀ ਫੜੀ ਗਈ ਹੈ। ਡਰੱਗ ਫੜਿਆ ਗਿਆ ਤਕਰੀਬਨ 4,000 ਕਰੋੜ ਦਾ। ਤੇ ਇਸੇ ਤਰ੍ਹਾਂ ਜਿਹੜੀ ਹੋਰ ਡਰੱਗ ਫੜੀ ਗਈ ਹੈ 1,260 ਕਰੋੜ ਦੀ ਹੈ। ਕੈਸ਼ ਫੜਿਆ ਗਿਆ 849 ਕਰੋੜ ਦਾ। ਲਿਕਵਰ ਫੜੀ ਗਈ ਹੈ, ਸ਼ਰਾਬ ਜਾਲੀ, ਸਾਰੀ ਸ਼ਰਾਬ ਜਾਲੀ ਵੀ ਤੇ ਦੂਜੀ ਵੀ 814 ਕਰੋੜ ਦੀ। ਮਾਰਚ 1 ਤੋਂ ਲੈ ਕੇ ਮਈ 18 ਤੱਕ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਇਹ ਡਾਟਾ ਹੈ। ਇਹ ਕਹਿੰਦੇ ਕਿ ਰਾਜਸਥਾਨ ਜਿਹੜਾ ਉਹ ਟੌਪ 'ਤੇ ਹੈ, 1,133 ਕਰੋੜ ਦੇ ਨਾਲ ਡਰੱਗ ਜਿਹੜੀ ਫੜੀ ਗਈ ਹੈ। ਪਰ ਗੁਜਰਾਤ ਨਾਲੋਂ ਥੱਲੇ ਹੈ। ਗੁਜਰਾਤ ਦੇ ਵਿੱਚ ਇਹ ਜਿਹੜੀ ਹੈ 1,161 ਕਰੋੜ, ਮਾਫ ਕਰਨਾ, ਜਿਹੜੀ ਦੱਸੀ ਗਈ ਹੈ 1,133 ਰਾਜਸਥਾਨ ਦੇ ਵਿੱਚ ਆ ਤੇ 1,188 ਇਹ ਗੁਜਰਾਤ ਦੇ ਵਿੱਚ ਆ। ਖੈਰ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਜਿਹੜਾ ਉਹ ਕੈਸ਼ ਸਭ ਤੋਂ ਜ਼ਿਆਦਾ ਜਾਂ ਹੋਰ ਜਿਹੜਾ ਨਸ਼ਾ ਫੜਿਆ ਗਿਆ, ਕਰਨਾਟਕਾ ਦੇ ਵਿੱਚ ਇਹ 554 ਕਰੋੜ ਦਾ ਨਸ਼ਾ ਜਿਹੜਾ ਸਭ ਤੋਂ ਜ਼ਿਆਦਾ ਵੱਧ ਫੜਿਆ ਗਿਆ। ਗੁਜਰਾਤ ਦੇ ਵਿੱਚ ਫੜਿਆ ਗਿਆ 1,188 ਕਰੋੜ ਦਾ। ਗੁਜਰਾਤ ਦੇ ਰਾਜਸਥਾਨ ਦੇ ਵਿੱਚ ਫੜਿਆ ਗਿਆ 1,133 ਕਰੋੜ ਦਾ। ਮਹਾਰਾਸ਼ਟਰ ਦੇ ਵਿੱਚ 685 ਕਰੋੜ ਦਾ। ਦਿੱਲੀ ਦੇ ਵਿੱਚ 653 ਕਰੋੜ ਦਾ। ਕਰਨਾਟਕਾ ਦੇ ਵਿੱਚ 554 ਕਰੋੜ ਦਾ।
ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਡਰੱਗ ਦੇ ਮਾਮਲੇ ਦੇ ਵਿੱਚ 1187 ਕਰੋੜ ਦੀ ਜਿਹੜੀ ਡਰੱਗ ਆ, ਤੇ ਉਸ ਤੋਂ ਬਾਅਦ ਪੰਜਾਬ ਦਾ ਵੀ ਨੰਬਰ ਆਉਂਦਾ 665 ਕਰੋੜ ਦਾ, ਦਿੱਲੀ ਦਾ ਨੰਬਰ ਆਉਂਦਾ 358 ਕਰੋੜ ਦਾ, ਤਾਮਿਲਨਾਡੂ ਦਾ ਨੰਬਰ ਆਉਂਦਾ 330 ਕਰੋੜ ਦਾ, ਤੇ ਮਹਾਰਾਸ਼ਟਰ ਦੇ ਵਿੱਚ ਵੀ 265 ਕਰੋੜ ਦੀ ਜਿਹੜੀ ਡਰੱਗ ਆ ਉਹ ਫੜੀ ਗਈ ਹੈ। ਇਸੇ ਤਰ੍ਹਾਂ ਨਾਲ ਜੇਕਰ ਬਾਕੀ ਵੈਲਿਊਜ਼ ਦੀ ਗੱਲ ਕਰੀਏ, ਜਿਹੜੀ 1133 ਕਰੋੜ ਦੀ ਰਾਜਸਥਾਨ ਦੀ ਵੈਲਿਊ ਹੈ ਜਾਂ ਹੋਰ ਆ, ਉਹ ਇਸ ਮਾਮਲੇ ਦੇ ਵਿੱਚ ਵੀ ਹੈ ਕਿ ਉੱਥੇ ਜਿਹੜੀ ਟੋਟਲ ਉੱਥੋਂ ਦੀ ਕੈਸ਼ ਰਿਕਵਰੀ ਜਾਂ ਲਿਕਵਰ ਮਾਫੀਆ ਤੋਂ ਜਿਹੜੀ ਰਿਕਵਰੀ ਹੋਈ ਹੈ ਉਹਨਾਂ ਮਾਮਲਿਆਂ ਦੇ ਵਿੱਚ। ਸੋ ਕਹਿਣ ਤੋਂ ਭਾਵ ਹੈ ਕਿ ਗੁਜਰਾਤ ਤਾਂ ਪਿਛਲੇ 3 ਦਿਨਾਂ ਦੇ ਵਿੱਚ ਜਦੋਂ ਅਥਾਰਟੀਜ਼ ਨੇ ਡਰੱਗ ਰਿਕਵਰ ਕੀਤਾ 3 ਦਿਨਾਂ ਦੇ ਵਿੱਚ ਹੀ 892 ਕਰੋੜ ਦੀ ਡਰੱਗ ਫੜੀ ਗਈ ਹੈ, ਤੇ ਟੋਟਲ ਉੱਥੋਂ ਫੜੀ ਗਈ 1187 ਕਰੋੜ ਦੀ। ਹੁਣ ਇਹ ਤਾਂ ਸੀਗੇ ਮਈ ਦੇ ਆંકੜੇ। ਫਰਵਰੀ 28 2024 ਨੂੰ ਇੱਕ ਰਿਪੋਰਟ ਛਪੀ ਹੈ ਬਿਜ਼ਨਸ ਸਟੈਂਡਰਡ ਦੇ ਵਿੱਚ, ਨੰਦਨੀ ਸਿੰਘ ਦੀ ਰਿਪੋਰਟ ਹੈ, ਕਾਫੀ ਮਿਹਨਤ ਉਹਨਾਂ ਨੇ ਕੀਤੀ ਹੈ। ਉਹ ਕਹਿੰਦੇ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ NCB ਹੈ ਤੇ ਇੰਡੀਅਨ ਨੇਵੀ ਹੈ, ਇਹਨਾਂ ਨੇ 3300 ਕਿਲੋਗ੍ਰਾਮ ਦੀ ਡਰੱਗ ਜਿਹੜੀ ਉਹ ਸੇਜ਼ ਕੀਤੀ ਹੈ। ਇੱਕ ਵੈਸਲ ਜਿਹੜੀ ਆ ਰਹੀ ਸੀ ਗੁਜਰਾਤ ਤੇ ਪੋਰਬੰਦਰ ਦੇ ਇਲਾਕਿਆਂ ਦੇ ਵਿੱਚ, ਉਹਦੇ ਤੋਂ ਨੇਵੀ ਨੇ ਜਾਣਕਾਰੀ ਦਿੱਤੀ ਹੈ, ਤੇ ਦੱਸਿਆ ਜਾ ਰਿਹਾ ਕਿ ਇਹਦੇ 'ਚ 3000 ਕਿਲੋਗ੍ਰਾਮ ਚਰਸ ਸੀਗੀ, 158 ਕਿਲੋਗ੍ਰਾਮ ਮੈਥਾਫੈਟਮਾਈਨ ਤੇ 25 ਕਿਲੋਗ੍ਰਾਮ ਮੋਰਫਿਨ, ਤੇ ਜਿਹੜੀ ਸੀ ਇਹਦੇ ਵਿੱਚ 5 ਕਰੂ ਮੈਂਬਰ ਪਾਕਿਸਤਾਨੀ ਨੈਸ਼ਨਲ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਫੜੇ ਗਏ ਸੀਗੇ। ਇਸੇ ਤਰ੍ਹਾਂ ਇਹ ਤਾਂ ਸੀਗੀ ਫਰਵਰੀ 28 2024 ਦੀ ਰਿਪੋਰਟ। ਤੇ ਇੱਕ ਕਹਿੰਦੇ ਕਿ ਇਹ ਸਾਰੀ ਜਿਹੜੀ ਇੱਕ ਮਿਆਉ ਡਰੱਗ ਵੀ ਫੜੀ ਗਈ ਹੈ ਇੱਥੋਂ ਵੀਕ ਪਹਿਲਾਂ, ਜਿਹਨੂੰ ਕਿ ਇਸੇ ਤਰ੍ਹਾਂ ਜਦੋਂ ਡਰੱਗ ਮਿਆਉ ਫੜੀ ਗਈ ਸੀ ਜਿਹਦੀ ਕੀਮਤ 2500 ਕਰੋੜ ਬਣਦੀ ਹੈ, 1100 ਕਿਲੋਗ੍ਰਾਮ ਸੀਗੀ ਉਹ, ਤੇ ਉਹਨੂੰ ਜਦੋਂ ਫੋਲੋਅਪ ਕੀਤਾ ਉਸ ਮਾਮਲੇ ਨੂੰ ਵੀਕ ਪਹਿਲਾਂ ਇਹ ਗੱਲ, ਤਾਂ ਉਸ ਤੋਂ ਬਾਅਦ ਇਹ ਘਟਨਾ ਵਾਪਰੀ। ਇਹ ਘਟਨਾ ਜਿਹੜੀ ਵਾਪਰੀ 28 ਫਰਵਰੀ ਦੀ, ਜਿਹੜੀ ਮੈਂ ਗੱਲ ਕੀਤੀ ਨੰਦਨੀ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੱਤਾ, 3300 ਕਿਲੋਗ੍ਰਾਮ 33 ਟਨ ਡਰੱਗ ਫੜੀ ਗਈ। ਪੰਜ ਪਾਕਿਸਤਾਨੀ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਸੀਗੇ ਜਾਂ ਪਾਕਿਸਤਾਨੀ ਨੈਸ਼ਨਲ ਕਹਿ ਸਕਦੇ ਆਪਾਂ, ਉਹ ਫੜੇ ਗਏ। 28 ਅਪ੍ਰੈਲ 2024 ਯਾਨੀ ਕਿ ਆਪਾਂ ਮਈ ਦੀ ਗੱਲ ਕਰਦੇ ਹਾਂ, ਫਰਵਰੀ ਦੀ ਗੱਲ ਕੀਤੀ, ਉਸ ਤੋਂ ਬਾਅਦ ਅਪ੍ਰੈਲ ਚੱਲਦੇ ਹਾਂ ਆਪਾਂ। ਅਹਿਮਦਾਬਾਦ ਗੁਜਰਾਤ ਐਂਟੀ ਟੈਰਰਿਸਟ ਸਕੁਐਡ ATS ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ 13 ਬੰਦੇ ਫੜੇ ਗੁਜਰਾਤ ਤੇ ਰਾਜਸਥਾਨ ਦੇ ਵਿੱਚੋਂ। ਪਤਾ ਲੱਗਿਆ ਕਿ ਇਹਨਾਂ ਨੇ ਮੈਥਾਫੈਟਮਾਈਨ ਤੇ ਹੋਰ ਡਰੱਗ 230 ਕਰੋੜ ਦੀ ਡਰੱਗ ਲੰਘਾਈ ਹੈ। 29 ਅਪ੍ਰੈਲ 2024 ਨੂੰ ਇੱਕ ਹੋਰ ਰਿਪੋਰਟ ਛਪੀ ਹੈ ਟਾਈਮਜ਼ ਆਫ ਇੰਡੀਆ ਦੇ ਵਿੱਚ। ਉਹ ਕਹਿੰਦੇ ਕਿ ਡਰੱਗ 600 ਕਰੋੜ ਦੀ ਡਰੱਗ ਦਾ ਜਿਹੜਾ ਹੌਲਾ ਉਹ ਬਸਟ ਕੀਤਾ ਗਿਆ। ਪਾਕਿਸਤਾਨੀ ਬੋਰਡ ਦੇ ਵਿੱਚੋਂ ਡਰੱਗ ਰਿਕਵਰ ਕੀਤੀ ਗਈ ਹੈ ਗੁਜਰਾਤ ਦੇ ਇਲਾਕਿਆਂ ਦੇ ਵਿੱਚੋਂ, ਗੁਜਰਾਤ ਦੇ ਪਾਣੀਆਂ ਦੇ ਵਿੱਚੋਂ। ਇਸੇ ਤਰ੍ਹਾਂ ਮਈ 2 2024, ਹੁਣ ਆਪਾਂ ਫਰਵਰੀ ਤੋਂ ਚੱਲੇ ਹਾਂ, ਅਪ੍ਰੈਲ ਦੇ ਵਿੱਚ ਆ ਗਏ ਤੇ ਫਿਰ ਮਈ ਦੇ ਵਿੱਚ ਆ ਗਏ ਹਾਂ। ਬਿਜ਼ਨਸ ਸਟੈਂਡਰਡ ਦੇ ਵਿੱਚ ਹੀ ਇੱਕ ਰਿਪੋਰਟ ਹੋਰ ਛਪੀ ਹੈ PTI ਦੇ ਹਵਾਲੇ ਦੇ ਨਾਲ। ਉਹ ਕਹਿ ਰਹੇ ਨੇ ਕਿ BJP ਗਵਰਨਮੈਂਟ ਹੈਜ਼ ਮੇਡ ਗੁਜਰਾਤ ਹਬ ਫॉर ਡਰੱਗ ਟ੍ਰੈਫਿਕਰਸ ਫਰੋਮ ਪਾਕਿਸਤਾਨ। ਇਹ ਕਾਂਗਰਸ ਦੇ ਨੇ ਜੈਰਾਮ ਰਮੇਸ਼, ਉਹਨਾਂ ਨੇ ਐਲੀਗੇਸ਼ਨ ਲਾਏ ਹੈ। ਸੋ ਇਹ 5 ਰਿਪੋਰਟਾਂ ਜਿਹੜੀਆਂ ਨੇ, ਚਾਹੇ ਉਹ ਡੈਕਨ ਹੈਲਡ ਦੀ ਰਿਪੋਰਟ ਛਪੀ ਹੈ ਇਲੈਕਸ਼ਨ ਕਮਿਸ਼ਨ ਦੇ ਹਵਾਲੇ ਦੇ ਨਾਲ, ਤੇ ਚਾਹੇ ਆਪਾਂ ਨੰਦਨੀ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੱਤਾ ਬਿਜ਼ਨਸ ਸਟੈਂਡਰਡ ਦੇ ਵਿੱਚ ਜਿਹੜੀ ਛਪੀ ਹੈ ਫਰਵਰੀ 28 ਨੂੰ, ਤੇ ਉਸ ਤੋਂ ਬਾਅਦ 28 ਅਪ੍ਰੈਲ 2024 ਨੂੰ ਹਿੰਦੁਸਤਾਨ ਟਾਈਮਜ਼ ਦੇ ਵਿੱਚ ਜਿਹੜੀ ਰਿਪੋਰਟ ਛਪੀ ਆ, 29 ਅਪ੍ਰੈਲ 2024 ਨੂੰ ਇੱਕ ਹੋਰ ਰਿਪੋਰਟ ਛਪੀ ਟਾਈਮਜ਼ ਆਫ ਇੰਡੀਆ ਦੇ ਵਿੱਚ। 2 ਮਈ ਬਿਜ਼ਨਸ ਸਟੈਂਡਰਡ 2 ਮਈ 2024 ਨੂੰ ਇੱਕ ਹੋਰ ਰਿਪੋਰਟ ਬਿਜ਼ਨਸ ਸਟੈਂਡਰਡ ਦੇ ਵਿੱਚ ਛਪੀ, ਜਿਹਦੇ ਵਿੱਚ ਜੈਰਾਮ ਰਮੇਸ਼ ਨੇ ਕਿਹਾ ਕਿ BJP ਦੇ ਲੀਡਰਾਂ ਨੇ ਗੁਜਰਾਤ ਨੂੰ ਡਰੱਗ ਤਸਕਰਾਂ ਦਾ ਗੜ੍ਹ ਬਣਾ ਦਿੱਤਾ। ਖੈਰ ਇਹ ਕਹਿੰਦੇ ਨੇ ਕਿ ਜਦੋਂ ਕਹਿੰਦੇ ਕਿ ਇਹਨਾਂ ਨੇ ਹਵਾਲਾ ਦਿੱਤਾ ਮਈ 2 ਨੂੰ, ਇਹ ਕਹਿੰਦੇ ਕਿ ਕੁਝ ਦਿਨ ਪਹਿਲਾਂ ਇੰਡੀਅਨ ਕੋਸਟ ਗਾਰਡ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਤੇ ਨਾਰਕੋਟਿਕਸ ਕੰਟਰੋਲ ਬਿਊਰੋ, ਇਹਨਾਂ ਨੇ 86 ਕਿਲੋਗ੍ਰਾਮ ਜਿਹੜੀ ਕਿ 600 ਕਰੋੜ ਦੀ ਜਿਹੜੇ ਆਪਾਂ ਹਵਾਲਾ ਦਿੱਤਾ ਸੀਗਾ, ਜਿਹਦੇ ਵਿੱਚ 13 ਨਹੀਂਗੇ, ਜਿਹਦੇ ਵਿੱਚ ਆਪਾਂ 29 ਅਪ੍ਰੈਲ ਨੂੰ ਇਹ ਰਿਪੋਰਟ ਆਈ ਸੀ ਟਾਈਮਜ਼ ਆਫ ਇੰਡੀਆ ਦੇ ਵਿੱਚ, ਇਹਨਾਂ ਨੇ ਵੀ ਹਵਾਲਾ ਦਿੱਤਾ ਉਸ ਰਿਪੋਰਟ ਦਾ। ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ 230 ਕਰੋੜ ਦੀ ਹੈਰੋਇਨ ਤੇ ਹੋਰ ਜਿਹੜਾ ਨਸ਼ਾ ਉਹ ਗਾਂਧੀ ਨਗਰ, ਅਮਰੇਲੀ ਤੇ ਹੋਰ ਰਾਜਸਥਾਨ ਦੇ ਸਿਰੋਹੀ ਦੇ ਵਿੱਚੋਂ ਫੜਿਆ ਗਿਆ। ਇਹ ਸ਼ਾਇਦ ਉਸ ਰਿਪੋਰਟ ਦੀ ਗੱਲ ਕਰ ਰਹੇ ਜਿਹੜੀ ਆਪਾਂ ਅਹਿਮਦਾਬਾਦ ਦੀ ਗੱਲ ਕੀਤੀ ਹੈ 28 ਅਪ੍ਰੈਲ 2024 ਨੂੰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਹੈ, ਜਿਹਦੇ ਵਿੱਚ ਆਪਾਂ 13 ਬੰਦੇ ਫੜਨ ਦੀ ਗੱਲ ਕੀਤੀ ਸੀ ਗੁਜਰਾਤ ਤੇ ਰਾਜਸਥਾਨ ਦੇ ਵਿੱਚੋਂ। ਤਾਂ ਇਹਨਾਂ ਨੇ ਦੋਸ਼ ਲਾਇਆ, ਕਹਿੰਦੇ ਕਿ ਗੁਜਰਾਤ ਨੂੰ ਗੜ੍ਹ ਬਣਾ ਦਿੱਤਾ ਨਸ਼ਾ ਤਸਕਰੀ ਦਾ BJP ਵਾਲਿਆਂ ਨੇ। ਤਾਂ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 3300 ਕਿਲੋਗ੍ਰਾਮ ਦੀ ਇੱਕ ਹੋਰ ਜਿਹੜੀ ਡਰੱਗ ਆ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਦਾ ਆਪਾਂ ਹਵਾਲਾ ਦਿੱਤਾ, ਜੈਰਾਮ ਰਮੇਸ਼ ਨੇ ਉਹਦਾ ਹਵਾਲਾ ਦਿੱਤਾ ਸੀ। ਤੁਹਾਨੂੰ ਯਾਦ ਹੋਣਾ ਇੱਕ ਮੁੰਦਰਾ ਪੋਰਟ ਤੇ ਦੇਸ਼ ਦੀ ਸਭ ਤੋਂ ਵੱਡੀ ਡਰੱਗ ਰਿਕਵਰੀ ਹੋਈ ਸੀਗੀ, ਉਹਦੀ ਚਰਚਾ ਹੀ ਨਹੀਂ ਸੀ ਹੋਈ ਮੀਡੀਆ ਦੇ ਵਿੱਚ। ਉਹ ਸੀ 25 ਨਵੰਬਰ 2021 ਨੂੰ ਇੱਕ ਰਿਪੋਰਟ ਇੰਡੀਆ ਟੂਡੇ ਦੇ ਵਿੱਚ ਛਪੀ ਹੈ, ਜਿਹਦੇ ਵਿੱਚ ਕਿਰਨ ਤਾਰੇ
ਪੱਤਰਕਾਰ ਨੇ ਇੰਡੀਆ ਟੁਡੇ ਦੇ, ਉਹਨਾਂ ਨੇ ਬੜੀ ਡਿਟੇਲ ਦੇ ਨਾਲ ਰਿਪੋਰਟਿੰਗ ਕੀਤੀ ਉਸ ਮਾਮਲੇ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਦੇਖੋ ਕਈ ਪੱਤਰਕਾਰ ਤਾਂ ਰਿਪੋਰਟ ਛਾਪਦੇ ਨੇ ਕਿ ਆਹ ਚੀਜ਼ਾਂ ਹੋਈਆਂ ਤੇ ਆਹ ਵਾਪਰੀਆਂ, ਪਰ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਕਿਵੇਂ ਜਿਹੜੀ ਡਰੱਗ ਆ ਉਹ ਲੰਘਾਉਣ ਦਾ ਇੱਕ ਰਾਹ ਬਣ ਗਿਆ ਗੁਜਰਾਤ, ਤੇ ਇਹਦੇ ਤੇ ਆਧਾਰ ਤੇ ਰਿਪੋਰਟ ਆ। ਤੇ ਇਸ ਰਿਪੋਰਟ ਦੇ ਵਿੱਚ ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਉਣ ਵਾਲੀ ਜਿਹੜੀ ਹੈਰੋਇਨ ਹੈ ਜਾਂ ਮਿਆਉ ਡਰੱਗ ਹੈ, ਇਹਨੂੰ ਇਸ ਰਾਊਟ ਦੇ ਰਾਹੀਂ ਭਾਰਤ ਦੇ ਵਿੱਚ ਪਹੁੰਚਾਉਣਾ ਕਹਿੰਦੇ ਆਸਾਨ ਹੋ ਗਿਆ। ਕਿਰਨ ਤਾਰੇ ਨੇ ਇਸ ਸੰਬੰਧੀ ਖਾਸ ਤੱਥ ਤੇ ਅੰਕੜੇ ਤਿਆਰ ਕੀਤੇ ਨੇ। ਸਾਲ 2021 ਦੀ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਾਲ 2021 ਦੇ ਨਵੰਬਰ ਮਹੀਨੇ ਤੋਂ 2 ਮਹੀਨੇ ਪਹਿਲਾਂ 22,000 ਕਰੋੜ ਦੀ ਡਰੱਗ ਫੜੀ ਗਈ ਸੀ। ਸਤੰਬਰ 11 ਨੂੰ ਕੱਛ ਦੇ ਮੁੰਦਰਾ ਪੋਰਟ ਤੇ 3,000 ਕਰੋੜ ਦੀ ਡਰੱਗ ਫੜੀ ਗਈ ਸੀ। ਇਸੇ ਤਰ੍ਹਾਂ 145 ਕਿਲੋਗ੍ਰਾਮ ਮੋਰਬੀ, ਦਵਾਰਕਾ ਤੇ ਅਹਿਮਦਾਬਾਦ ਦੇ ਵਿੱਚ ਡਰੱਗ ਫੜੀ ਗਈ ਸੀ। ਇੱਕ ਹਫ਼ਤਾ ਪਹਿਲਾਂ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਤਕਰੀਬਨ 3,000 ਕਰੋੜ ਦੀ ਡਰੱਗ ਜਿਹੜੀ ਕਿ 11 ਸਤੰਬਰ 2021 ਦੀ ਗੱਲ ਹੈ ਇਹ, ਉਸ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਡਰੱਗ ਹੋਰ ਬਰਾਮਦ ਹੋਈ ਸੀ 1100 ਕਿਲੋਗ੍ਰਾਮ, ਜਿਹੜੀ ਕਿ ਮਿਆਉ ਡਰੱਗ ਸੀ, ਕੋਈ 2500 ਕਰੋੜ ਦੀ ਡਰੱਗ ਦਿੱਲੀ ਦੇ ਵਿੱਚੋਂ। ਉਹਦੇ ਵੀ ਤੰਦ ਗਾਂਹ ਦੀ ਗਾਂਹ ਗੁਜਰਾਤ ਦੇ ਨਾਲ ਜੁੜਦੇ ਸੀਗੇ। ਇਸੇ ਤਰ੍ਹਾਂ ਦੋਸ਼ ਲਾਏ ਕਾਂਗਰਸ ਨੇ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਬੀਜੇਪੀ, ਉਹ ਕੋਈ ਸਖਤ ਐਕਸ਼ਨ ਨਹੀਂ ਲੈ ਰਹੀ ਤੇ ਡਰੱਗ ਪੈਡਲਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਨੇ। ਤੇ ਦੋਸ਼ਾਂ ਦੇ ਮੁਤਾਬਕ ਗੁਜਰਾਤ ਦੇ ਕਾਲਜਾਂ ਦੇ ਮੂਹਰੇ ਵੀ ਹੁਣ ਡਰੱਗ ਜਿਹੜੀ ਆ ਉਹ ਸ਼ਰੇਆਮ ਵਿਕਣ ਲੱਗੀ ਹੈ, ਤੇ ਪਰ ਕੋਈ ਐਕਸ਼ਨ ਨਹੀਂ ਲੈ ਰਿਹਾ। ਹੁਣ ਪ੍ਰਧਾਨ ਮੰਤਰੀ ਸਾਹਿਬ ਫਿਕਰ ਕਰਦੇ ਨੇ ਪੰਜਾਬ ਨੂੰ ਉਛਾਲ ਰਹੇ ਨੇ, ਪੰਜਾਬ ਦੇ ਉੱਤੇ ਗੱਲਬਾਤ ਕਰ ਰਹੇ ਨੇ, ਜਦ ਕਿ ਜਿਹੜਾ ਗੁਜਰਾਤ ਮਾਡਲ ਹੈ, ਉਸ ਗੁਜਰਾਤ ਮਾਡਲ ਦੇ ਵਿੱਚੋਂ ਮੈਂ ਤੁਹਾਨੂੰ 2024 ਦੀਆਂ ਮਿਸਾਲਾਂ ਦਿੱਤੀਆਂ। ਉਸ ਗੁਜਰਾਤ ਮਾਡਲ ਤੋਂ ਮੈਂ ਕਿਰਨ ਤਾਰੇ ਦੀ ਰਿਪੋਰਟ ਦੀ ਤੁਹਾਨੂੰ ਹਵਾਲਾ ਦਿੱਤਾ ਕਿ ਕਿੰਨੀ ਡਰੱਗ ਜਿਹੜੀ ਵੱਖ-ਵੱਖ ਮਾਮਲਿਆਂ ਦੇ ਵਿੱਚ ਫੜੀ ਗਈ ਹੈ। ਹੁਣ ਡਰੱਗ ਆ ਕਿੱਥੋਂ ਰਹੀ ਹੈ ਤੇ ਉਹਦਾ ਵਾਇਆ ਕਿਹੜਾ, ਪਰ ਇਹਦਾ ਵਿਕਟਮ ਜਿਹੜਾ ਉਹ ਹੈਗਾ ਪੰਜਾਬ, ਉਹ ਹੈਗਾ ਹਰਿਆਣੇ ਦਾ ਕੁਛ ਇਲਾਕਾ। ਤੇ ਇਹ ਪੰਜਾਬੀ ਇਕੱਲੇ ਵਿਕਟਮ ਨਹੀਂ ਹੈਗੇ, ਸਾਡੀਆਂ ਕੋਠੀਆਂ ਦੇ ਵਿੱਚੋਂ ਸਾਡੇ ਜਿਹੜੇ ਨੌਜਵਾਨ ਹੈ ਉਹ ਜੰਗਲੇ ਉਹਦੀਆਂ ਗਰਿੱਲਾਂ ਪੱਟ ਕੇ ਵੇਚ ਰਹੇ ਨੇ। ਘਰਾਂ ਦੇ ਵਿੱਚ ਕਈ ਲੋਹੇ ਦੇ ਗੇਟ ਤੱਕ ਨਹੀਂ ਛੱਡੇ। ਇੱਥੋਂ ਤੱਕ ਪੰਜਾਬ ਪ੍ਰਭਾਵਿਤ ਹੈ ਡਰੱਗ ਦੇ ਵਿੱਚੋਂ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਨੂੰ ਇਹ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂਗਾ ਕਿ ਸਾਡੀ ਇਸ ਅਲਾਮਤ ਦਾ ਹੱਲ ਨਾ ਅਕਾਲੀ ਭਾਜਪਾ ਗੱਠਜੋੜ ਨੇ ਕੀਤਾ। ਚਲੋ ਉੜਤਾ ਪੰਜਾਬ ਤਾਂ ਬਹੁਤ ਪੁਰਾਣੀ ਆਈ ਸੀ, ਉਸ ਤੋਂ ਬਾਅਦ ਤਾਂ ਤੁਸੀਂ ਖੁਦ ਕੇਂਦਰ ਦੀ ਸੱਤਾ ਦੇ ਵਿੱਚੋਂ ਤੁਸੀਂ ਵੀ ਇਹਨਾਂ ਮਸਲਿਆਂ ਦਾ ਹੱਲ ਕਰ ਸਕਦੇ ਸੀਗੇ, ਪਰ ਨਹੀਂ ਕਰ ਸਕੇ। ਨਾ ਇਸ ਦਾ ਹੱਲ ਕਾਂਗਰਸ ਕਰ ਸਕੀ, ਕਾਂਗਰਸ ਵੀ 2014 ਤੋਂ ਪਹਿਲਾਂ ਸੱਤਾ ਦੇ ਵਿੱਚ ਸੀਗੀ, ਨਾ ਇਹਦਾ ਹੱਲ ਆਮ ਆਦਮੀ ਪਾਰਟੀ ਵਾਲੇ ਕਰ ਸਕੇ ਜਿਹੜੇ ਅੱਜ ਸੱਤਾ ਦੇ ਵਿੱਚ ਨੇ। ਸੋ ਸਾਡੀ ਇਹ ਅਲਾਮਤ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇੱਕ ਬਹੁਤ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ। ਸਾਡੀ ਇਸ ਅਲਾਮਤ, ਇਸ ਮਰਜ਼ ਦੀ ਕੋਈ ਦਵਾ ਦਾਰੂ ਲੱਭੋ। ਤੁਸੀਂ ਇਹਦੇ ਤੇ ਆ ਕੇ ਸਟੇਜੀ ਭਾਸ਼ਣਾਂ ਨਾਲ ਇਸ ਡਰੱਗ ਦਾ ਕੋਈ ਹੱਲ ਨਹੀਂ ਹੋਣਾ। ਪੰਜਾਬ ਨੇ ਬਹੁਤ ਸਾਰੇ ਲੋਕ ਵੇਖ ਲਏ ਜਿਹੜੇ ਇਹਨਾਂ ਮਾਮਲਿਆਂ ਤੇ ਸਿਆਸਤ ਕਰਦੇ ਨੇ, ਪਰ ਇਸ ਬਿਮਾਰੀ ਦਾ, ਇਸ ਮਰਜ਼ ਦਾ ਕੋਈ ਦਾਰੂ ਨਹੀਂ ਲੱਭ ਰਹੇ। ਬਹੁਤ ਬਹੁਤ ਧੰਨਵਾਦ।